अलग-अलग समस्यावां लेके लोग आउंदे ने। हर किसी दी प्रॉब्लम वक्खो वक्खरी है। किसी नूं थायराइड दी प्रॉब्लम है, किसी नूं हड्डियां दी प्रॉब्लम है, किसी नूं शुगर दी प्रॉब्लम है ते किसी नूं जोड़ां दे दर्द ने परेशान कीता होया। जिन्नियां भी समस्यावां ने, जदों इंसान थक जांदा है दवाइयां खा के, फिर एक इहो जिहा टाइम आंदा है कि किन्नी क चिर दवाइयां खावांगे। क्योंकि कहंदे ने कि ਜਿਹੜੀਆਂ ਇਹ ਐਲੋਪੈਥਿਕ ਦਵਾਈਆਂ ਨੇ ਤੁਹਾਡੀ ਬਾਡੀ ਦੇ ਉੱਪਰ ਮਾੜਾ ਅਸਰ ਵੀ ਪਾਉਂਦੀਆਂ ਨੇ। ਬੇਸ਼ੱਕ ਤੁਸੀਂ ਇਕੱਲੇ ਐਸਿਡ ਦੀ ਗੋਲੀ ਖਾ ਲਓ, ਉਹ ਐਸਿਡ ਦੀ ਗੋਲੀ ਵੀ ਤੁਹਾਡੀ ਹੱਡੀਆਂ ਨੂੰ ਖੋਰਦੀ ਆ ਅੰਦਰ ਜਾ ਕੇ। ਸੋ ਇਸੇ ਕਰਕੇ ਐਲੋਪੈਥੀ ਤੋਂ ਬਹੁਤ ਸਾਰੇ ਲੋਕ ਨਿਜਾਤ ਪਾਉਣਾ ਚਾਹੁੰਦੇ ਨੇ ਤੇ ਚਾਹੁੰਦੇ ਨੇ ਕਿ ਸਾਨੂੰ ਆਯੁਰਵੈਦਿਕ ਦਵਾਈ ਕੋਈ ਮਿਲ ਜਾਵੇ ਜਿਹਦੇ ਨਾਲ ਅਸੀਂ ਆਪਣਾ ਇਲਾਜ ਬਿਹਤਰ ਤਰੀਕੇ ਨਾਲ ਕਰ ਸਕੀਏ। ਸਾਡੇ ਨਾਲ ਇੱਕ ਮੈਡਮ ਨੇ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ। ਕਿੱਥੋਂ ਆਏ ਹੋ ਤੁਸੀਂ? ਅਸੀਂ ਨਵਾਂ ਸ਼ਹਿਰ ਤੋਂ ਆਏ ਹਾਂ। ਨਵਾਂ ਸ਼ਹਿਰ ਤੋਂ ਜਲੰਧਰ। ਹਾਂਜੀ ਚਲੋ ਜਲੰਧਰ ਖਿੱਚ ਹੀ ਲਿਆ ਤੁਹਾਨੂੰ ਹੈ। ਹਾਂਜੀ, ਨਹੀਂ ਅਸੀਂ ਨਵਾਂ ਸ਼ਹਿਰ ਵੀ ਗਏ ਸੀ, ਅੱਛਾ ਉੱਥੇ ਵੀ ਆਏ ਸੀ ਡਾਕਟਰ ਸਾਹਿਬ। Okay. ਅਸੀਂ ਸੈਕੰਡ ਟਾਈਮ ਆਏ ਆ। ਓਕੇ। ਮਤਲਬ ਮੈਨੂੰ ਰਸੌਲੀਆਂ ਦੀ ਪ੍ਰੋਬਲਮ ਸੀ। ਅੱਛਾ, ਰਸੌਲੀਆਂ ਕਾਫੀ ਵੱਡੀਆਂ ਹੋਈਆਂ ਸੀ, ਜਿੱਦਾਂ ਰਸੌਲੀਆਂ ਕਿੱਥੇ ਸੀ ਤੁਹਾਡੇ? ਗਲੇ 'ਚ ਸੀ। ਗਲੇ 'ਚ ਰਸੌਲੀਆਂ? ਮਾਈ ਹਾਂਜੀ। ਗੁੱਡਨੈਸ। ਤਾਂ ਡਾਕਟਰ ਨੇ ਆਪਰੇਟ ਕਰਨ ਲਈ ਕਿਹਾ ਸੀ, ਜਿਸ ਤਰ੍ਹਾਂ ਕਿ ਅਗਰ ਹੋਰ ਵੱਡੀਆਂ ਹੋਈਆਂ ਤਾਂ ਆਪਰੇਸ਼ਨ ਕਰਵਾਉਣਾ ਪੈਣਾ ਨਾ। ਉਹ ਤਾਂ ਹੋਰ ਵੀ ਔਖਾ। ਹਾਂਜੀ, ਪਰ ਗਾਰੰਟੀ ਦਿੱਤੀ ਸੀ ਡਾਕਟਰ ਨੇ ਆਪਰੇਸ਼ਨ ਤੋਂ ਬਾਅਦ? ਨਹੀਂ, ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਆਪਰੇਸ਼ਨ ਵੀ ਕਹਿ ਦਿੰਦੇ ਨੇ, ਗਾਰੰਟੀ ਵੀ ਨਹੀਂ ਦਿੰਦੇ, ਤੇ ਉਹ ਤੇ ਮਰੀਜ਼ ਦੇ ਨਾਲ ਧੱਕਾ ਹੀ ਆ। ਰਸੌਲੀਆਂ ਵੱਡੀਆਂ ਹੋ ਜਾਂਦੀਆਂ ਨਾ, ਅਸੀਂ ਉਹਦਾ ਤਾਂ ਆਪਰੇਸ਼ਨ ਕਰ ਦਿੰਦੇ ਆ। ਅੱਛਾ। ਜਿਹੜੀਆਂ ਆਮ ਛੋਟੀਆਂ ਤਾਂ ਹਰੇਕ ਦੇ ਹੀ ਹੁੰਦੀਆਂ, ਜਿਹੜੀਆਂ ਗਰੋਥ ਕਰ ਜਾਂਦੀਆਂ ਉਹਦਾ ਅਸੀਂ ਆਪਰੇਸ਼ਨ ਕਰਦੇ ਆ। ਤੇ ਅੱਗੋਂ ਗਰੋਥ ਹੋਵੇ ਦੁਬਾਰਾ ਨਹੀਂ ਹੋ ਸਕਦੀ, ਇਹਦੀ ਕੋਈ ਗਾਰੰਟੀ ਨਹੀਂ ਵੀ ਫੇਰ ਨਾ ਹੋਵੇ। ਇਸ ਸੋ ਕਰਕੇ ਫਿਰ ਬੰਦਾ ਅਸੀਂ ਸੋਚਦਾ। ਸੋਚਿਆ ਵੀ ਗੁਲ ਸਾਹਿਬ ਨੂੰ ਉਹਨਾਂ ਨੇ ਕਿਹਾ ਸੀ ਵੀ ਠੀਕ ਹੋ ਜਾਣੀ ਹੈ, ਤੁਸੀਂ 3 ਮਹੀਨੇ ਦਵਾਈ ਖਾਓ। ਓਕੇ। ਹੁਣ 3 ਮਹੀਨੇ ਦਵਾਈ ਖਾ ਕੇ ਅਸੀਂ ਦੁਬਾਰਾ ਸਕੈਨ ਕਰਾ ਕੇ ਦੁਬਾਰਾ ਅੱਜ ਸੈਕਿੰਡ ਟਾਈਮ ਆਏ ਹੋ। ਹਾਂਜੀ, ਓਕੇ, ਬਿਲਕੁਲ ਠੀਕ ਹੈ, ਹੁਣ ਨਹੀਂ ਹੈਗੀ। ਮਾਈ ਗੁੱਡਨੈਸ, ਕੀ ਬਾਤ ਹੈ। ਤਾੜੀਆਂ ਇਹਨਾਂ ਦੇ ਲਈ ਵੀ ਜਿਨ੍ਹਾਂ ਨੂੰ ਡਾਕਟਰ ਨੇ ਕਿਹਾ ਸੀਗਾ ਕਿ ਆਪਰੇਸ਼ਨ ਹੋਊਗਾ। ਔਰ ਇਹ ਜਿਹੜੀ ਗੱਲ ਹੈ, ਕੋਈ ਵੀ ਝੂਠੀ ਗੱਲ ਨਹੀਂ ਹੈ ਇਹਦੇ ਵਿੱਚੋਂ, ਕੁਝ ਵੀ ਬਨਾਵਟੀ ਨਹੀਂ ਹੈ। ਤੁਹਾਡੇ ਸਾਹਮਣੇ ਮਰੀਜ਼ ਬੈਠਾ ਆ ਔਰ ਆਪਣੇ ਮੂੰਹੋਂ ਦੱਸ ਰਿਹਾ। ਪਲੀਜ਼ ਇੱਕ ਵਾਰੀ ਰਿਪੀਟ ਕਰਨਾ ਹੈ ਗੱਲ। ਹਾਂਜੀ, ਬਿਲਕੁਲ ਸੱਚ ਹੈ। 20 mm ਦੀ ਰਸੌਲੀ ਸੀ, ਓ ਤਾਂ ਆਪਰੇਸ਼ਨ ਲਈ ਕਿਹਾ ਗਿਆ ਸੀ, ਪਰ ਹੁਣ ਬਿਲਕੁਲ ਸਹੀ ਹੈ, ਮੈਂ ਬਿਲਕੁਲ ਠੀਕ ਹਾਂ। ਹੁਣ ਨਹੀਂ ਹੈਗਾ। ਦੁਬਾਰਾ ਅਸੀਂ ਕਰਵਾ ਕੇ ਆਏ ਹਾਂ ਐਕਸ-ਰੇ। ਓਕੇ, ਹੁਣ ਨਹੀਂ ਹੈਗੀ। ਕੀ ਬਾਤ ਹੈ। ਇਹ ਕੀ ਚਮਤਕਾਰ ਕਰਤਾ ਉਹਨਾਂ ਨੇ। ਹਾਂਜੀ, ਮੈਡੀਸਨ ਲੈਂਦੇ ਰਹੇ ਸੀ, ਜੋ ਜਿੱਦਾਂ ਮੰਨ ਗਏ ਤੁਸੀਂ? ਹਾਂਜੀ, ਮੰਨ ਗਏ। ਕੀ ਬਾਤ ਹੈ ਜੀ। ਸੋ ਇਹ ਹੈ ਜੀ ਤਾਕਤ ਆਯੁਰਵੇਦ ਦੀ, ਔਰ ਇਹ ਹੈ ਜੀ ਗੋਇਲ ਸਾਹਿਬ ਹੋਰਾਂ ਦੇ ਲਈ ਲੋਕਾਂ ਦਾ ਭਰੋਸਾ। ਔਰ ਇਹਦੇ ਨਾਲ ਤੁਹਾਡੇ ਸਾਹਮਣੇ ਨੇ ਇਹ, ਪਲੀਜ਼ ਮੈਂ ਦਿਖਾਣਾ ਚਾਹੂੰਗੀ ਕਿ ਜਿਹੜੀਆਂ ਰਿਪੋਰਟਸ ਨੇ, ਕਿਉਂਕਿ ਰਿਪੋਰਟਸ ਜਿਹੜੀਆਂ ਨੇ ਪਹਿਲਾਂ ਖੁਦ ਕਹਿ ਰਹੇ ਨੇ ਕਿ 20 mm ਦੀਆਂ ਸੀਗੀਆਂ। ਜਿਹੜਾ ਹੁਣ ਅੱਜ ਇੱਕ ਮਰੀਜ਼ ਦੇ ਚਿਹਰੇ ਦੀ ਖੁਸ਼ੀ ਆ, ਉਹ ਤੁਸੀਂ ਸਾਫ਼ ਦੇਖ ਪਾ ਰਹੇ ਹੋ ਵੀ ਅੱਜ ਬਿਲਕੁਲ ਤੰਦਰੁਸਤ ਨੇ, ਦਰੁਸਤ ਨੇ। ਔਰ ਇਹ ਖੁਸ਼ੀ ਵਾਕਈ ਬਹੁਤ ਜ਼ਿਆਦਾ ਹੁੰਦੀ ਹੈ ਨਾ, ਕਿ ਕਿੱਥੇ ਤੇ ਇੱਕ ਡਾਕਟਰ ਨੇ ਆਪਰੇਸ਼ਨ ਕਹਿਤਾ ਸੀ ਤੇ ਕਿੱਥੇ ਬਿਲਕੁਲ ਠੀਕ ਹੋ ਗਿਆ ਆਪਾਂ। ਹਾਂਜੀ, ਅਸੀਂ ਤਾਂ ਉਹੀ ਦਿਖਾਣ ਆਏ ਵੀ ਦਵਾਈ ਹੁਣ ਖਾਣੀ ਪਊਗੀ ਕਿ ਨਹੀਂ। ਬਿਲਕੁਲ ਖਤਮ ਹੋ ਚੁੱਕੀ ਹੈ। ਹਾਂਜੀ, ਹੁਣ ਬਿਲਕੁਲ ਠੀਕ ਹੈ। ਰਿਪੋਰਟਸ ਜਿਹੜੀਆਂ ਨੇ ਤੁਸੀਂ ਸ਼ਾਇਦ ਕਹੋਗੇ ਕਿ ਪਤਾ ਨਹੀਂ ਪੇਡ ਪ੍ਰਮੋਸ਼ਨ ਆ ਜਾਂ ਫਿਰ ਕਿਵੇਂ ਕਹੀ ਜਾਂਦੇ, ਪਰ ਆ ਨਹੀਂ, ਇਹ ਪੇਡ ਪ੍ਰਮੋਸ਼ਨ ਹੀ ਇਹਨਾਂ ਨੇ ਪੈਸੇ ਖਰਚੇ ਆ ਬਈ। ਹਾਂਜੀ, ਔਰ ਨਹੀਂ, ਬਿਲਕੁਲ ਅਸੀਂ 3 ਮਹੀਨੇ ਬਾਅਦ ਆਏ ਹੋ ਨਾ। ਹਾਂਜੀ। ਗੋਇਲ ਸਾਹਿਬ ਨੂੰ ਥੈਂਕ ਯੂ ਕਰਨ। ਹਾਂਜੀ, ਇਹੀ ਗੋਇਲ ਸਾਹਿਬ ਇੱਕੋ ਗੱਲ ਕਹਿੰਦੇ ਹੁੰਦੇ ਨੇ ਕਿ ਬਸ ਇੱਕ ਥੈਂਕ ਯੂ ਮਿਲ ਜਾਂਦਾ ਤੇ ਮੇਰਾ ਦਿਨ ਬਣ ਜਾਂਦਾ। ਛੋਟੀਆਂ ਰਹਿ ਗਈਆਂ ਵੀ ਉਹਦੀ ਵੀ ਦਵਾਈ ਖਾ ਕੇ ਹਟ ਜਾਣ ਤਾਂ ਠੀਕ ਹੈ, ਜੇ ਨਹੀਂ ਤਾਂ ਠੀਕ ਆ, ਫਿਰ ਦਵਾਈ ਬੰਦ ਕਰ ਦਿਆਂਗੇ।